ਮਾਣ ਦਾ ਪਿਓ ਰਿਕਾਰਡਿੰਗ ਸ਼ੁਰੂ ਹੋ ਗਈ। ਠੀਕ ਹੈ ਜੀ। ਸੰਗ ਜੋਤੀ ਦੇ ਮਾਣ ਨਹੀਂ ਹੋਣਾ, ਮਾਣ ਦਾ ਪਿਓ ਰਜਾਵਲ, ਭੂਏ ਗਹਿਣੇ ਪਾ ਕੇ ਸ਼ਹਿਰੀ ਆਇਆ, ਬਦਰੋਂ ਉੱਤੇ ਘੱਤ ਕੇ ਝੁੱਗੀ ਛੋੜ ਨੂੰ ਪੜ੍ਹਨੇ ਪਾਇਆ। ਜੋਤੀ ਜਿਹੜੀ ਜੋਤੀ ਦਾ ਜ਼ਿਕਰ ਹੋ ਚੁੱਕਿਆ ਸੀ ਪਿਛਲੀ ਵਾਰੀ, ਤੇ ਉਹਦੇ ਹੁਣ ਸਾਥੀਆਂ ਦਾ ਜਿਹੜਾ ਹੈ ਉਹ ਪੂਰੇ ਗਰੁੱਪ ਦਾ ਜਿਹੜਾ ਉਹਦੀ ਕੰਪੋਜੀਸ਼ਨ ਕੀ ਹੈ ਉਸ ਗਰੁੱਪ ਦੀ, ਉਹ ਇੱਥੇ ਸ਼ਾਇਰ ਜਿਹੜਾ ਹੈ ਉਹ ਦੱਸ ਰਿਹਾ ਹੈ। ਤੇ ਉਹਨੇ ਪਹਿਲੇ ਤੇ ਆਪਣਾ ਉਹਨੇ ਕਿਹਨੂੰ ਪਹਿਲੇ ਕਿਹੜਾ ਸੱਚ ਕਿਹਦਾ ਜ਼ਿਕਰ ਕੀਤਾ ਸੀ? ਸ਼ਮਸ ਦਾ ਡਾਕਟਰ ਸਾਹਿਬ? ਯਾਰ ਨਹੀਂ, ਸ਼ਮਸ ਤੇ ਮੇਨ ਕਰੈਕਟਰ ਹੈ ਨਾ। ਜੋਤੀ ਦੇ ਸੰਗ ਹੋਣਾ, ਹਾਂ ਇੱਕ ਤੇ ਝੁੰਮਰ ਦੀ ਗੱਲ ਕਰਦੇ? ਝੁਮਰੇ ਦੀ ਤੇ ਇੱਕ ਤੇ ਝੁਮਰਾ ਹੈ ਨਾ, ਪਹਿਲੇ ਝੁਮਰਾ ਹੈ ਨਾ, ਉਹ ਜਿਹੜਾ ਹੈ ਉਹ ਆਇਆ ਹੈ ਲੋਅਰ ਕਲਾਸ ਚੋਂ, ਮਤਲਬ ਉਹ ਨਾਈਆਂ ਦਾ ਪੁੱਤਰ ਹੈ, ਠੀਕ ਹੈ ਨਾ। ਅੱਛਾ, ਹੁਣ ਦੂਜਾ ਜਿਹੜਾ ਯਾਨੀ ਮਤਲਬ ਕਿੰਨਾ ਇਹ ਤੁਸੀਂ ਇਹ ਸਮਝੋ ਕਿ ਸ਼ਾਇਰ ਇੱਥੇ ਉਹ ਕਰੈਕਟਰ ਜੋੜ ਰਿਹਾ ਹੈ ਜਿਹੜੇ ਜਿਨ੍ਹਾਂ ਵਿੱਚ ਇਨਕਲਾਬ ਲਿਆਉਣ ਦਾ ਪੋਟੈਂਸ਼ੀਅਲ ਹੈ। ਤੇ ਹੁਣ ਉਹ ਦੂਜਾ ਕਰੈਕਟਰ ਹੈ ਸੰਗ ਜੋਤੀ ਦੇ ਮਾਣ ਨਹੀਂ ਹੋਣਾ। ਇਹ ਹੁਣ ਦੂਜਾ ਮੁੰਡਾ ਜਿਹੜਾ ਹੈ ਇਹ ਮਾਣ ਹੈ। ਮਾਣ ਕੌਣ ਹੈ? ਮਾਣ ਦਾ ਪਿਓ ਰਜਾਵਲ ਭੂਏ ਗਹਿਣੇ ਪਾ ਕੇ ਸ਼ਹਿਰੀ ਆਇਆ। ਉਹਨੇ ਆਪਣੀ ਜ਼ਮੀਨ ਜਿਹੜੀ ਹੈ ਪਿੰਡ ਵਿੱਚ ਉਹ ਪਲੈਜ ਕੀਤੀ ਹੈ, ਪੈਸੇ ਲੈ ਕੇ ਤੇ ਸ਼ਹਿਰ ਪੂਰਾ ਪਿਓ ਉਹਨੂੰ ਪੜ੍ਹਾਉਣ ਲਈ ਆਇਆ। ਬਦਰੋਂ ਉੱਤੇ ਘੱਟ ਕੇ ਝੁੱਗੀ ਛੋੜ ਨੂੰ ਪੜ੍ਹਨੇ ਪਾਇਆ। ਤੇ ਜਿੱਥੇ ਬਾਕੀ ਲੋਅਰ ਕਲਾਸ ਰਹਿੰਦੀ ਹੈ, ਕੱਚੀ ਆਬਾਦੀ ਹੈ, ਜਿੱਥੇ ਬਦਲੋ ਦੇ ਬਾਹਰ, ਉਹਦੇ ਉੱਤੇ ਉਹਨੇ ਵੀ ਝੁੱਗੀ ਪਾ ਕੇ ਤੇ ਆਪਣੇ ਛੋੜ ਦਾ ਮਤਲਬ ਹੁੰਦਾ ਹੈ ਮੁੰਡਾ। ਇਹ ਜਿਹੜਾ ਜਟਕੀ ਦੇ ਵਿੱਚ ਸਿਰਫ ਲਹਿਜੇ ਦਾ ਫਰਕ ਹੈ ਕੁੜੀ ਮੁੰਡੇ ਦਾ। ਮਤਲਬ ਜਿਹੜਾ ਮੁੰਡਾ ਹੈ ਉਹ ਛੋਰ ਹੈ ਤੇ ਜਿਹੜੀ ਕੁੜੀ ਆ ਛੋਰ ਹੈ, ਬਸ ਇੰਨਾ ਫਰਕ ਹੈ। ਬਦਰੋਂ ਉੱਤੇ ਘੱਟ ਕੇ ਝੁੱਗੀ ਛੋਰ ਨੂੰ ਪੜ੍ਹਨੇ ਪਾਇਆ। ਆਪਣੇ ਵੱਲੋਂ ਮਾਣ ਤੇ ਕਰਨਾ ਚਾਰਾ, ਪਰ ਰੂਹ ਨਾ ਦਰਸ ਕਿਤਾਬੀ ਲੱਗਣਾ। ਪਿਓ ਨੇ ਕਹਿਣਾ ਪੜ੍ਹ ਪੁੱਤਰਾ, ਕਾਈ ਦੇ ਅਸਾਂ ਵੀ ਸੁੱਖ ਦਾ ਤਕੀਏ। ਚੁੱਪਚਾਪ ਉਹਨੇ ਗੁੱਠੇ ਬੈਠ ਕੇ ਹੋਰ ਕਿਤਾਬਾਂ ਪੜ੍ਹਨੀਆਂ। ਠੀਕ ਹੈ ਜੀ, ਇਹ ਤੇ ਤੁਹਾਨੂੰ ਸਮਝ ਆ ਗਈ ਕਿ ਉਹ ਜਿਹੜੇ ਟੈਕਸਟ ਬੁੱਕਸ ਨੇ ਉਹਨਾਂ ਵਿੱਚ ਉਹਦਾ ਦਿਲ ਨਹੀਂ ਲੱਗਦਾ ਤੇ ਉਹ ਇੱਧਰ ਉੱਧਰ ਦੀਆਂ ਬਹੁਤੀਆਂ ਕਿਤਾਬਾਂ ਪੜ੍ਹਦਾ ਰਹਿੰਦਾ ਹੈ। ਜਿਵੇਂ ਸਾਡੇ ਵਿਚਾਰਾ ਗੁਆਚਿਆ। ਅੱਛਾ ਜੀ, ਸੰਗ ਜੋਤੀ ਦੇ ਸਤੀ ਰਾਜ ਪ੍ਰੋਧ ਦੀ ਪੋਤਰੀ, ਯਾਨੀ ਜੋਤੀ ਦੇ ਨਾਲ ਸਤੀ ਰਾਜ ਜਿਹੜਾ ਪ੍ਰੋਹਤ ਹੈ ਵੱਡਾ, ਉਹਦੀ ਪੋਤਰੀ ਵੀ ਉਹਦੇ ਪੋਤਰੀ ਜਿਹੜੀ ਹੈ ਉਹ ਵੀ ਜੋਤੀ ਦੇ ਨਾਲ ਰਲੀ ਹੋਈ ਹੈ। ਪਿਓ ਦਾਦੇ ਨਾਲ ਖਿੱਚਦੀ ਅਰਥ ਜੀਵਨ ਦਾ ਕੀ ਹੈ ਬਾਬਾ। ਅਰਥ ਦਾ ਮਤਲਬ ਹੁੰਦਾ ਮੀਨਿੰਗਸ। ਆਪਣੇ ਪਿਓ ਦਾਦੇ ਨਾਲ ਉਹ ਜਿਹੜੀ ਹੈ ਸਤੀ ਜਿਹੜੀ ਹੈ ਉਹ ਖਿੱਚਦੀ ਉਹਨਾਂ ਨੂੰ ਇਹ ਉਹਨਾਂ ਨੂੰ ਪੁੱਛਦੀ ਆ ਉਹ ਆਪਣੇ ਵੱਡਿਆਂ ਨੂੰ ਕਿ ਜਿਉਣ ਦੇ ਮਾਇਨੇ ਕੀ ਨੇ। ਪਿਓ ਪੁੱਤਰਾਂ ਅੱਗੋਂ ਫੋਕਾ ਛੱਡਣਾ, ਤੂੰ ਜੀਵਨ ਦਾ ਅਰਥ ਕੀ ਕਰਨਾ ਹੈ। ਮਤਲਬ ਉਹਦਾ ਜਵਾਬ ਉਹਨਾਂ ਕੋਲ ਉਹਦੇ ਪਿਓ ਦਾਦੇ ਕੋਲ ਨਹੀਂ ਸੀ ਹੈਗਾ।
ਕਿ ਜੀਵਨ ਦਾ ਅਰਥ ਕੀ ਹੈ, ਉਹ ਬਸ ਹੱਸ ਛੱਡਦੇ ਸਨ ਤੇ ਗੱਲ ਗਵਾ ਦਿੰਦੇ ਸਨ। ਜੋਤੀ, ਰਾਵਲ, ਜਿੰਦਲ, ਜੱਤਲ, ਝੁਮਰਾ, ਮਾਨ ਤੇ ਸਤੀ, ਇਹ ਹੁਣ ਗਰੁੱਪ ਬਣ ਗਿਆ ਪੂਰਾ। ਗਲੀਓ ਗਲੀ ਇਹਨਾਂ ਜੱਲੀ ਪਾਉਂਦਿਆਂ ਨਾਲ ਸ਼ਮਸਦੇ ਜਾਣਾ। ਜੱਲੀ ਪਾਉਣਾ, ਧਮਾਲ ਪਾਉਣਾ। ਗਲੀਓ ਗਲੀ ਇਹਨਾਂ ਜੱਲੀ ਪਾਉਂਦਿਆਂ ਨਾਲ ਸ਼ਮਸਦੇ ਜਾਣਾ। ਮੈਂ ਉਜਲੀ ਤਾਂ ਚੜਿਆ ਸੂਰਜ, ਦਮ ਦਮ ਰਿਸ਼ਮ ਹਜ਼ੂਰੀ। ਮੈਂ ਜਦੋਂ ਉਜਲੀ, ਮੈਂ ਜਦੋਂ ਉਜਾਲਾ ਹੁੰਦਾ ਰੋਸ਼ਨੀ, ਜਦੋਂ ਮੈਂ ਰੋਸ਼ਨ ਹੋਈ ਤਾਂ ਚੜਿਆ, ਫਿਰ ਸੂਰਜ ਚੜਿਆ। ਦਮ ਦਮ ਯਾਨੀ ਹਰ ਇੱਕ ਸਾਹ ਦੇ ਨਾਲ। ਰਿਸ਼ਮ ਦਾ ਮਤਲਬ ਹੁੰਦਾ ਹੈ ਕਿਰਨਾਂ, ਜਿਹੜੀਆਂ ਯਾਨੀ ਰੇਜ਼। ਰਿਸ਼ਮ ਹਜ਼ੂਰੀ ਯਾਨੀ ਰਿਸ਼ਮਾਂ ਜਿਹੜੀਆਂ ਨੇ ਉਹ ਇਮੀਡੀਏਟਲੀ ਉਹ ਤੁਹਾਡੇ ਸਾਹਮਣੇ ਨੇ। ਪੂਰੀ ਪੂਰੀ ਨਿੱਘ ਸਜਣ ਦਾ, ਨਹੀਂ, ਪੂਰੀ ਪੂਰੀ ਨਿੱਘ ਸਜਣ ਦਾ ਯਾਨੀ ਤੁਹਾਡੀ ਜੇ ਜਿਸਮ ਦੀ ਪੋਰ ਹੈ ਉਹਦੇ ਵਿੱਚ ਸਜਣ ਦਾ ਨਿੱਘ ਹੈ। ਨਾ ਕਈ ਨੇੜ ਨਾ ਦੂਰੀ, ਉਹਦੇ ਵਿੱਚ ਡਿਸਟੈਂਸ ਦਾ ਕੋਈ ਕਨਸੈਪਟ ਹੀ ਨਹੀਂ ਹੈਗਾ। ਸੱਜਣ ਦੇ ਨਾਲ ਐਸੀ ਨੇੜਤਾ ਹੁੰਦੀ ਹੈ। ਮੈਂ ਉਜਲੀ ਕਾਈ ਮਹਿਰ ਨਾ ਮੋਰੇ, ਨਾ ਕਈ ਅੱਗੜ ਪਿਛੋਕੜ। ਯਾਨੀ ਮੈਂ ਜਿਵੇਂ ਉਜਲੀ ਹੈ, ਮੈਂ ਜਿਵੇਂ ਉਜਾਲਾ ਹੋਈ ਹੈ, ਉਹਦੇ ਵਿੱਚ ਕਾਈ ਮੋਹਰ ਨਾ ਮੋਰੇ। ਮੋਹਰ ਦਾ ਮਤਲਬ ਹੈ ਦੌਲਤ, ਤੇ ਮੋਹਰੇ ਜਿਹੜੇ ਨੇ ਉਹ ਸਮਝ ਲਓ ਤੁਸੀਂ ਜਿਹੜੇ ਅਫਸਰਸ਼ਾਹੀ ਹੈ। ਜਿਵੇਂ ਮੋਹਰੇ ਹੁੰਦੇ ਨੇ ਸ਼ਤਰੰਜ ਦੇ, ਨਾ ਕਈ ਅੱਗੜ ਪਿਛੋਕੜ, ਤੇ ਉਹਦਾ ਕੋਈ ਅੱਗਾ ਯਾਨੀ ਉਹਦਾ ਕੋਈ ਪਾਸਟ ਤੇ ਉਹਦਾ ਕੋਈ ਫਿਊਚਰ ਵੀ ਨਹੀਂ ਹੈ। ਉਹ ਐਸ ਮੂਮੈਂਟ ਦੇ ਉੱਤੇ ਹੈ। ਮੈਂ ਉਜਲੀ ਤੇ ਨਾ ਨਫਰ ਨਾ ਅਫਸਰ। ਨਾ ਨਫਰ ਦਾ ਮਤਲਬ ਹੈ ਗੁਲਾਮ, ਤੇ ਅਫਸਰ ਦਾ ਮਤਲਬ ਅਫਸਰ। ਯਾਨੀ ਅਫਸਰ ਤੇ ਗੁਲਾਮ ਦੇ ਵਿੱਚ, ਮਾਲਕ ਤੇ ਗੁਲਾਮ ਦੇ ਵਿੱਚ ਜਿਹੜੀ ਫਰਕ ਹੈ, ਜਿਹੜੀ ਡਿਵੀਜ਼ਨ ਹੈ, ਉਹ ਖਤਮ ਹੋ ਜਾਂਦੀ ਹੈ ਮੇਰੇ ਉਜਾਲੇ ਦੇ ਨਾਲ। ਨਾ ਕਈ ਸਦਰ ਸਦੂਰ ਵਜ਼ੀਰੀ, ਨਾ ਪੇਸ਼ੀ ਪਾਪੋਸ਼ੀ। ਯਾਨੀ ਉਸ ਤੋਂ ਬਾਅਦ ਨਾ ਕੋਈ ਸੈਂਟਰ ਪਾਵਰ ਦਾ ਰਹਿ ਜਾਂਦਾ ਹੈ। ਸਦਰ ਸਦੂਰ ਵਜ਼ੀਰੀ, ਨਾ ਪੇਸ਼ੀ ਪਾਪੋਸ਼ੀ। ਪੇਸ਼ੀ ਦਾ ਮਤਲਬ ਹੈ ਸਾਹਮਣੇ ਹੋਣਾ, ਪਾਪੋਸ਼ ਹੁੰਦਾ ਹੈ ਜੁੱਤੀ, ਵੈਸੇ ਆਪਣਾ ਜੁੱਤੀ ਪਾਉਣਾ। ਨਾ ਠਾਣੇ ਨਾ ਘੋਲੂ ਘਾਣੇ, ਨਾ ਹੀ ਪੁਲਿਸ ਸਟੇਸ਼ਨ ਨੇ ਤੇ ਨਾ ਹੀ ਕੋਈ ਕਤਲਗਾਹਾਂ ਨੇ, ਘੋਲੂ ਘਾਣੇ ਜਿੱਥੇ ਲੋਕਾਂ ਨੂੰ ਕਤਲ ਕੀਤਾ ਜਾਵੇ। ਨਾ ਤਹਿਸੀਲ ਵਕੀਲ ਵਸੀਲੇ, ਨਾ ਹੀ ਕੋਈ ਸਬ ਡਿਵੀਜ਼ਨ ਨੇ, ਨਾ ਵਕੀਲ ਨੇ, ਨਾ ਯਾਨੀ ਮਤਲਬ ਉਹ ਜਿਹੜਾ ਲੀਗਲ ਸਿਸਟਮ ਪੂਰਾ ਜਿਹੜਾ ਸਿਸਟਮ ਨੂੰ ਚਲਾਉਣ ਲਈ ਬਣਾਇਆ ਹੈ, ਉਹ ਮੇਰੇ ਉਜਾਲੇ ਦੇ ਨਾਲ ਉਹ ਮੁੱਕ ਜਾਂਦਾ ਹੈ। ਮੈਂ ਉਜਲੀ ਤੇ ਮੈਂ ਸ਼ੌ ਸਮੁੰਦਰ, ਲੂ ਮੈਂ ਉਜਲੀ ਤੇ ਮੈਂ ਸ਼ੌ ਸਮੁੰਦਰ। ਤੇ ਮੈਂ ਜਿਵੇਂ ਸਮੁੰਦਰ ਵਗਰੀ ਮੈਂ ਸ਼ੌ ਹੈ। ਲੂ ਦੇ ਮੁੱਢ ਲੱਖ ਲੱਖ ਅੱਖੀਆਂ, ਨਿਤ ਪੀਵਾਂ ਨਾ ਰੱਜਾਂ। ਇਹ ਲਾਈਨ ਜਿਹੜੀ ਹੈ ਇਹ ਆਈ ਹੈ, ਦੱਸੋ ਕਿੱਥੋਂ ਆਈ ਹੈ? ਸੀਆਰਪੀ ਤੋਂ ਇਹਨਾਂ ਦੀ ਜਿਹੜੇ ਹੈਗੇ ਸਨ, ਸੁਲਤਾਨ ਬਾਹੂ। ਹਾਂ, ਸੁਲਤਾਨ ਬਾਹੂ ਉਹਨਾਂ ਦੀ ਇਹ ਲਾਈਨ ਸੁਲਤਾਨ ਬਾਹੂ ਉਹਨਾਂ ਦੀ ਹੈ। ਲੂ ਦੇ ਮੁੱਢ ਲੱਖ ਲੱਖ ਚਸ਼ਮਾ, ਇੱਕ ਖੋਲਾਂ ਇੱਕ ਕੱਜਾਂ। ਇਹ ਉਹਨਾਂ ਦੀ ਲਾਈਨ ਸੁਲਤਾਨ ਬਾਹੂ ਦੀ ਲਾਈਨ ਹੈ। ਜੀ ਜੀ। ਲੂ ਦੇ ਮੁੱਢ ਲੱਖ ਲੱਖ ਅੱਖੀਆਂ, ਨਿਤ ਪੀਵਾਂ ਨਾ ਰੱਜਾਂ।
मैं उजली ते उखड़े बूहे। डॉक्टर साहब मेरा एक सवाल है, पूछ सकता हाँ हूं? जी, ਇਹ ਤਿੰਨ ਲਾਈਨਾਂ ਪਿੱਛੇ ਹੈਗਾ ਸੀ, ਮੈਂ ਉਜਲੀ ਤੇ ਮੈਂ ਸ਼ੋ ਸਮੁੰਦਰ। ਮੈਂ ਸਮਝ ਰਿਹਾ, ਦਾ ਮਤਲਬ ਹੈ ਕਿ ਮੈਂ ਰੋਸ਼ਨੀ ਆ ਤੇ ਮੇਰਾ ਜਿਹੜਾ ਸ਼ੋ ਹੈ ਕੌਣ ਤੇ ਉਹ ਸਮੁੰਦਰ है। नहीं नहीं नहीं, मैं अच्छा। खुद समुद्र हो जानी है, अच्छा मैं ही शो समुद्र बन जानी है। अच्छा अच्छा, वननेस। मैं उजली ते उखड़े बूहे, ढा ढेरी दीवान ते दफ्तर, वर्जन वर्जन वर्जे। दर्जे। दर्जन वर्जन दर्जे। हाँ जी। ढा ढेरी दीवान ते दफ्तर, ये तो साफ ही है। ते दर्जन वर्जन वर्जे, ये ਜਿਹੜੀ ਮੁxtਲਿਫ ਦਰਜਨਾਂ ਦੇ ਵਿੱਚ ਜਿਹੜੀ ਡਿਵੀਜ਼ਨ ਹੋਈ ਹੈ ਉਹ ਖਤਮ ਹੋ ਗਈ। ਢਾ ਢੇਰੀ ਬਨ ਕੂੜ ਦਲੀਲਾਂ, ਹੱਕ ਸੱਚ ਪਾਣੀ ਪਾਣੀ। ਯਾਨੀ ਝੂਠੀਆਂ ਦਲੀਲਾਂ, ਝੂਠੀ ਲੌਜਿਕ ਜਿਹੜੀ ਹੈ ਉਹਨਾਂ ਦੀ ਢੇਰੀ ਢਹਿ ਗਈ ਹੈ। ਹੱਕ ਸੱਚ ਪਾਣੀ ਪਾਣੀ, ਤੇ ਹੱਕ ਤੇ ਸੱਚ ਜਿਹੜਾ ਪਾਣੀ ਤਰ੍ਹਾਂ ਨਿਕਲ ਗਿਆ ਹੈ। ਮੈਂ ਉਜਲੀ ਤੇ ਫੂਕ ਲਿਫਾਫੇ, क्या सूफे क्या साफे, धूं कागज धूं झाके झोले। मैं उजली खुली लिख सजन दी, रो रो हरफ पछाना। मैं उजली ते फूक लिफाफे, क्या सूफे क्या साफे, ये तो तुहानू समझ आ ही गई है। धूं कागज धूं झाके झोले, यानी मतलब ਜਿਹੜਾ ਜਿਹੜੀ ਤੁਹਾਡੀ ਸੁਰਗ ਦੇ ਵਿੱਚ ਝਾਕੇ ਤੇ ਝੋਲੇ ਨੇ ਨਾ, ਜਿਹੜੇ ਇਲੂਜਨਸ ਔਰ ਡਿਸੈਪਸ਼ਨਸ, ਤੇ ਉਹ ਜਿਹੜੀ ਹੈ ਮੈਂ ਉਜਲੀ ਖੁੱਲੀ ਲਿਖਤ ਸਜਣ ਦੀ। ਯਾਨੀ ਮੇਰਾ ਉਜਾਲੇ ਦਾ ਮਤਲਬ ਹੈ ਮੈਂ ਸੱਜਣ ਦੀ ਲਿਖਤ ਹੈ, ਤੇ ਮੈਂ ਸੱਜਣ ਦੀ ਲਿਖਤ ਨੂੰ ਇੱਕ ਇੱਕ ਹਰਫ ਨੂੰ ਰੋ ਰੋ ਕੇ ਪਛਾਣ ਰਹੀ ਹੈ। ਡਾਕਟਰ ਸਾਹਿਬ ਦੱਸੋ, ਫੂਕ ਲਿਫਾਫੇ ਦਾ ਮਤਲਬ ਕਿ ਪਰਦੇ ਜਿਹੜੇ ਨੇ? ਹਾਂਜੀ ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਮਤਲਬ ਜਿਹੜੇ ਉੱਤੇ ਪਰਦੇ ਪਏ ਨੇ, ਹਾਂਜੀ, ਉਹਨਾਂ ਨੂੰ ਫੂਕ ਦਿੱਤਾ, ਅੱਗ ਲਾ ਦਿੱਤੀ ਗਈ। ਅੱਛਾ ਜੀ, ਤੀਜਾ ਹਿੱਸਾ ਸ਼ੁਰੂ ਹੋ ਗਿਆ। सब सूफे और अगली लाइन का भी थोड़ा सा कर दोगे, क्या सूफे क्या साफे? ਸੂਫੇ ਜਾਂ ਤੇ ਹੋ ਸਕਦਾ ਸੋਫੇ ਜਿਹੜੇ ਹੁੰਦੇ ਨੇ, ਆਮ ਸੋਫੇ ਜਿਹੜੇ ਬੈਠਕਾਂ 'ਚ ਡਾਏ ਹੁੰਦੇ ਨੇ, ਤੇ ਜਾਂ ਇਹਦਾ ਮਤਲਬ ਇਹ ਹੋ ਸਕਦਾ ਹੈ ਕਿ ਸੂਫੀ ਜਿਹੜੇ ਆਪਣੇ ਆਪ ਨੂੰ ਸੂਫੀ ਦਾ ਰੂਪ ਜਿਨ੍ਹਾਂ ਨੇ ਧਾਰਿਆ ਹੈ, ਤੇ ਸਾਫਾ ਹੁੰਦਾ ਹੈ ਜਿਹੜੇ ਇਹ ਆਮ ਤੌਰ ਤੇ ਮਜ਼ਹਬੀ ਬੰਦੇ ਜਿਹੜੇ ਨੇ, ਮਜ਼ਹਬੀ ਲੀਡਰ ਹੀ ਜਿਹੜੇ ਨੇ, ਉਹ ਮੋਢੇ ਉੱਤੇ ਇੱਕ ਚਾਦਰ ਰੱਖਦੇ ਨੇ, ਉਹਨੂੰ ਸਾਫਾ ਕਹਿੰਦੇ ਨੇ। ਉਹ ਆਮ ਬੰਦੇ ਵੀ ਵੈਸੇ ਰੱਖਦੇ ਨੇ। ਸ਼ਮਸ ਦਿਵਾਲੇ ਮੁੰਡਿਆਂ ਕੁੜੀਆਂ, ਨੱਕ ਨੱਕ ਕਣੀਆਂ ਪਾਣੀ ਚੜਿਆ। ਇਹ ਨੱਚ ਨੱਚ ਹੈ, ਇਹ ਨੱਚ ਨੱਚ ਹੈ। ਨੱਚ ਨੱਚ ਕਣੀਆਂ ਪਾਣੀ ਚੜਿਆ, ਖੋਜੇ ਖੱਤਰੀ ਅੰਦਰ ਵੜ ਵੜ ਕਰਨ ਵਿਚਾਰਾਂ ਲੱਗੇ। ਪੰਡਤ ਮੁਫਤੀ ਝੋਲੇ ਭਰ ਭਰ ਤਜਵੀਜ਼ਾਂ ਮਿੱਟੀ। ਲਿਪਣ ਲੱਗ ਗਏ ਕਿਲੇ ਦੇ ਬੂਹੇ, ਉਮਰੇ ਗੁਜ਼ਰੇ ਜੱਦੀ ਪੁਸ਼ਤੀ, ਕੌੜਾਂ ਭੁੱਲ ਕੇ ਇੱਕ ਦੂਜੇ ਨਾਲ ਛਿੰਦੇ ਛਿੰਦੇ ਜੁੜਨ ਸਲਾਈ। ਅੱਛਾ, ਹੁਣ ਜਿਹੜੀ ਉਹਨਾਂ ਦੀ ਜਿਹੜਾ ਉਹਨਾਂ ਦਾ ਜਿਹੜਾ ਨਾਚ ਹੈ, ਜੋਤੀ ਦੇ ਸ਼ਮਸ ਦੇ ਜਿਹੜੇ ਨਾਲ ਨੇ, ਉਹ ਹੌਲੀ ਹੌਲੀ ਉਹਦੇ ਨਾਲ ਜਿਹੜਾ ਹੈ ਉਹ ਪਾਣੀ ਚੜ ਗਿਆ ਹੈ। ਪਾਣੀ ਯਾਨੀ ਹੜ੍ਹ ਆਉਣ ਵਾਲਾ ਹੋ ਗਿਆ ਹੈ। ਮਤਲਬ ਇਹ ਹੈ ਕਿ ਜਿਹੜੀ ਸਿਸਟਮ ਹੈ ਉਹ ਹਿੱਲ ਗਿਆ ਹੈ, ਔਰ ਹੁਣ ਖੋਜੇ ਖੱਤਰੀ ਜਿਹੜੇ ਨੇ ਉਹ ਅੰਦਰਾਂ 'ਚ ਵੜ ਕੇ ਤੇ ਵਿਚਾਰ ਕਰ ਰਹੇ ਨੇ ਕਿ ਹੁਣ ਕੀ ਕਰੀਏ ਅਸੀਂ।
ਪੰਡਤ ਮੁਫਤੀ ਜਿਹੜੇ ਨੇ, ਜਿਹੜੇ ਹਿੰਦੂ ਪੰਡਤ ਨੇ ਤੇ ਜਿਹੜੇ ਮੁਸਲਮਾਨ ਮੁਫਤੀ ਨੇ, ਉਹ ਝੋਲਾ ਤਾਂ ਤੁਹਾਨੂੰ ਪਤਾ ਨਾ, ਥੈਲੇ ਨੂੰ ਕਹਿੰਦੇ ਨੇ ਝੋਲਾ। ਉਹ ਤਜਵੀਜ਼ਾਂ ਦੇ ਝੋਲੇ ਭਰ ਕੇ ਜਿਹੜੇ ਨੇ ਉਹ ਸਾਹਮਣੇ ਪੇਸ਼ ਕਰ ਰਹੇ ਨੇ। ਤੇ ਕਿਲੇ ਦੇ ਬੂਹੇ ਲਿਪਣੇ ਸ਼ੁਰੂ ਹੋ ਗਏ ਨੇ ਮਿੱਟੀ ਦੇ ਨਾਲ, ਤੇ ਕਿ ਇਹ ਤਾਂ ਕਿ ਇਹ ਢਾਹ ਨਾ ਸਕਣ ਇਹ ਜਿਹੜੇ ਬਾਗੀ ਨੇ। ਉਮਰੇ ਗੁਜ਼ਰੇ ਜੱਦੀ ਪੁਸ਼ਤੀ ਕੌੜਾਂ ਭੁੱਲ ਕੇ, ਜਿਹੜੇ ਅਮੀਰ ਲੋਕ ਤੇ ਵਜ਼ੀਰ ਬਾਦਸ਼ਾਹਾਂ ਦੇ ਤੇ ਇਹ ਜਿਹੜੀ ਅਪਰ ਕਲਾਸ ਹੈ, ਅਪਰ ਮੋਸਟ ਐਲੀਟ ਜਿਹੜੀ ਹੈ, ਉਹ ਆਪਣੀ ਖਾਨਦਾਨੀ ਕੌੜਾਂ ਦਾ ਮਤਲਬ ਹੈ ਦੁਸ਼ਮਣੀਆਂ, ਉਹ ਆਪਣੀਆਂ ਖਾਨਦਾਨੀ ਦੁਸ਼ਮਣੀਆਂ ਭੁਲਾ ਕੇ ਇੱਕ ਦੂਜੇ ਨਾਲ ਥਿੰਦੇ ਜੁੜਨ ਸਲਾਈ, ਤੇ ਇੱਕ ਦੂਜੇ ਦੇ ਨਾਲ ਉਹ ਗਰੀਸ ਵਾਂਗੂ ਜੁੜਨਾ ਸ਼ੁਰੂ ਹੋ ਗਏ ਨੇ ਤੇ ਮਿਲ ਕੇ ਸਲਾਹਾਂ ਕਰ ਰਹੇ ਨੇ। ਮਤਲਬ ਹੁਣ ਜਦੋਂ ਜਿਹੜਾ ਸੋਸ਼ਲ ਸਿਸਟਮ ਹੈ, ਉਹਨੂੰ ਉਹਨਾਂ ਨੇ, ਇਨਕਲਾਬੀਆਂ ਨੇ ਸੈਟ ਕਰ ਦਿੱਤਾ ਹੈ, ਤੇ ਹੁਣ ਅਪਰ ਕਲਾਸ ਜਿਹੜੀ ਹੈ ਉਹ ਆਪਣੀਆਂ ਅੰਦਰਲੀਆਂ ਜਿਹੜੀਆਂ ਕੰਟਰਾਡਿਕਸ਼ਨਸ ਨੇ, ਉਹਨਾਂ ਨੂੰ ਇੱਕ ਪਾਸੇ ਰੱਖ ਕੇ ਤੇ ਮੇਨ ਕੰਟਰਾਡਿਕਸ਼ਨ ਉਹ ਇਨਕਲਾਬੀਆਂ ਦੇ ਨਾਲ ਉਹਨਾਂ ਦੀ ਹੋ ਗਈ ਹੈ। ਇਹਦਾ ਮਤਲਬ ਹੈ ਹੌਲੀ ਹੌਲੀ ਪੱਕੀਆਂ ਰਿਪੋਰਟਾਂ ਸ਼ਮਸ ਏਜੰਟੇ ਵੈਰੀ ਰਾਜ ਦਾ ਕੱਲਿਆ। ਹੁਣ ਰਿਪੋਰਟਾਂ ਇਹੋ ਜਿਹੀਆਂ ਭੇਜਣੀਆਂ ਸ਼ੁਰੂ ਹੋ ਗਈਆਂ ਕਿ ਸ਼ਮਸ ਜਿਹੜਾ ਹੈ ਇਹ ਆਪਣਾ ਦੁਸ਼ਮਣ ਮੁਲਕ ਦਾ ਕੱਲਿਆ ਹੋਇਆ ਏਜੰਟ ਹੈ। ਪਾਕਿਸਤਾਨ ਦੇ ਵਿੱਚ ਤੁਹਾਨੂੰ ਪਾਕਿਸਤਾਨ ਦੇ ਰਹਿਣ ਵਾਲਿਆਂ ਨੂੰ ਤਾਂ ਪਤਾ ਹੀ ਹੈਗਾ ਕਿ ਜਿਹਨੂੰ ਉਹਨਾਂ ਨੇ ਭੈੜਾ ਕਹਿਣਾ ਹੁੰਦਾ ਹੈ ਪਾਕਿਸਤਾਨ 'ਚ, ਉਹਨੂੰ ਹਿੰਦੁਸਤਾਨ ਦਾ ਏਜੰਟ ਬਣਾ ਦਿੰਦੇ ਨੇ ਕਿ ਹਿੰਦੁਸਤਾਨੀ ਇਜ਼ਰਾਈਲੀ ਅਮਰੀਕੀ ਏਜੰਟ, ਇਹ ਕਹਿਣਗੇ ਉਹ। ਸ਼ਮਸ ਏਜੰਟ ਵੈਰੀ ਰਾਜ ਦਾ ਘੱਲਿਆ, ਸ਼ੋਹਰ ਹਨ ਸਭ ਗੁਜੜੇ ਫੌਜੀ। ਤੇ ਇਹ ਜਿਹੜੇ ਮੁੰਡੇ ਨੇ ਇਹਦੇ ਨਾਲ, ਇਹ ਸਭ ਸੀਕ੍ਰੇਟਲੀ ਇਹ ਆਰਮੀ ਦੇ ਲੋਕ, ਇਹ ਆਰਮੀ ਹੈ। ਕਿਤੇ ਕਿਲੇ ਤੇ ਧਾਵਾ ਕਰਨ ਦਾ ਮਤਾ ਪਕਾਈ ਬੈਠਾ ਹੈ। ਇਹ ਸ਼ਮਸ ਜਿਹੜਾ ਹੈ ਕਿਲੇ ਉੱਤੇ ਹਮਲਾ ਕਰਨ ਦੀ ਤਜਵੀਜ਼, ਜਿਹੜਾ ਇਰਾਦਾ ਹੈ ਇਹਨੇ ਕੀਤਾ ਹੋਇਆ ਹੈ। ਹੌਲੀ ਹੌਲੀ ਉੱਭਰ ਬਦਰੋ ਨੱਕ ਹੋਈ। ਜਿਹੜੀ ਬਦਰਾਓ ਹੈ, ਗੰਦੇ ਪਾਣੀ ਦਾ ਜਿਹੜਾ ਨਾਲਾ ਹੈ, ਉਹ ਨੱਕੋ ਨੱਕ ਹੋ ਗਿਆ। ਮਤਲਬ ਹੁਣ ਜਿਹੜਾ ਅਪਰ ਕਲਾਸ ਦਾ, ਰੂਲਿੰਗ ਕਲਾਸ ਦਾ ਗੰਦ ਜਿਹੜਾ ਹੈ ਉਹ ਇੰਨਾ ਜ਼ਿਆਦਾ ਵੱਧਦਾ ਜਾ ਰਿਹਾ ਹੈ ਕਿ ਜਿਹੜੀ ਬਦਰਾਓ ਹੈ ਉਹ ਨੱਕੋ ਨੱਕ ਹੋ ਗਈ ਹੈ। ਇੱਕੋ ਜਿਹੀਆਂ ਸ਼ਕਲਾਂ ਵਾਲੇ ਚਿੱਟ ਕੱਪੜੇ ਸਿੰਘੇ ਫਿਰਨ ਮਦਰਸੇ। ਚਿੱਟ ਕੱਪੜੇ ਮਤਲਬ ਸਫੈਦ ਕੱਪੜਿਆਂ ਦੇ ਵਿੱਚ ਸਿੰਘੇ ਦਾ ਮਤਲਬ ਹੈ ਸਿੰਘ, ਜਿਹੜੇ ਸਮੈਲ ਕਰਦੇ ਨੇ, ਲੇਕਿਨ ਇਹਦਾ ਮਤਲਬ ਹੈ ਸੀਕ੍ਰੇਟ ਏਜੰਟਸ। ਫਿਰ ਮਤਲਬ ਜਿਹੜੇ ਇੰਟੈਲੀਜੈਂਸ ਦੇ ਲੋਕ ਨੇ, ਉਹ ਚਿੱਟੇ ਕੱਪੜਿਆਂ ਦੇ ਵਿੱਚ ਮਦਰਸਿਆਂ ਦੇ ਵਿੱਚ ਆ ਕੇ ਉਹ ਕਰ ਰਹੇ ਨੇ, ਇੰਟੈਲੀਜੈਂਸ ਇਕੱਠੀ ਕਰ ਰਹੇ ਨੇ। ਕੀ ਕਰੀਏ ਜੀ, ਕੰਮ ਜੋ ਹੋਇਆ ਨੌਕਰ ਬੰਦੇ, ਘਰੋਂ ਘਰੀ ਪਿਆਦੇ ਉਪੜੇ, ਆਪਣਾ ਪੁੱਤਰ ਵਰਜ ਲਓ, ਇਹ ਨਾਬਰੇ ਕਾਨੂੰਨ ਦਾ। ਤੇ ਨਾਲ ਇਹ ਵੀ ਹੋਇਆ ਕਿ ਹਰ ਘਰ ਦੇ ਵਿੱਚ ਪਿਆਦੇ ਘੱਲੇ ਗਏ, ਜਿਨ੍ਹਾਂ ਨੇ ਜਾ ਕੇ ਉਹਨਾਂ ਦੇ ਮਾਂ ਪਿਓ ਨੂੰ ਕਿਹਾ ਕਿ ਆਪਣੇ ਮੁੰਡਿਆਂ ਨੂੰ ਰੋਕ ਲਓ, ਇਹ ਕਾਨੂੰਨ ਦੇ ਨਾਬਰ ਨੇ, ਬਾਗੀ ਨੇ, ਇੱਕ ਕਾਨੂੰਨ ਦੇ ਖਿਲਾਫ ਬਗਾਵਤ ਕਰ ਰਹੇ ਨੇ।
ਇਹ ਦੀਨ ਦੁਨੀ ਦੇ ਅਮਨ ਚੈਨ ਦੀ ਨੀਂਹ ਬਰਬਾਦ ਪਿਆ ਕਰਦਾ ਹੈ। ਇਹੋ ਹੀ ਆ ਨਾ? ਹਾਂਜੀ ਹਾਂਜੀ ਇਹੋ ਹੀ ਆ ਨਾ? ਹਾਂਜੀ ਜੀ ਡਾਕਟਰ ਸਾਹਿਬ। ਇਹ ਦੀਨ ਦੁਨੀ ਦੇ ਅਮਨ ਚੈਨ ਦੀ ਨੀਂਹ ਬਰਬਾਦ ਪਿਆ ਕਰਦਾ ਹੈ। ਯਾਨੀ ਮਤਲਬ ਸ਼ਮਸ ਜਿਹੜਾ ਹੈ ਉਹ ਜਿਹੜੀ ਦੀਨ ਤੇ ਦੁਨੀਆ ਦੀ ਜਿਹੜਾ ਬੇਸ ਬਣੀ ਸੀਗੀ ਉਹਨੂੰ ਇਹ ਪੁੱਟਦਾ ਪਿਆ, ਉਹਨੂੰ ਬਰਬਾਦ ਕਰਦਾ ਪਿਆ। ਕੱਲ ਸਰਕਾਰ ਨੂੰ ਸਖਤੀ ਕਰਨੀ ਪਈ ਤੇ ਜ਼ਿੰਮਾ ਤੁਹਾਡਾ ਹੋ ਸੀ। ਇਹ ਮਤਲਬ ਮਾਂ ਪਿਓ ਨੂੰ ਜਾ ਕੇ ਸਮਝਾਇਆ ਜਾ ਰਿਹਾ ਹੈ, ਇਹ ਗੱਲ ਸਮਝਾਈ ਜਾ ਰਹੀ ਹੈ ਕਿ ਇਹ ਤੁਹਾਡੇ ਜਿਹੜੇ ਮੁੰਡੇ ਨੇ ਇਹ ਕਾਨੂੰਨ ਦੀ ਬਾਗੀ ਹੋ ਗਏ ਨੇ ਤੇ ਇਹ ਦੀਨ ਦੁਨੀ ਦੇ ਜਿਹੜਾ ਅਮਨ ਚੈਨ ਸੀ, ਪੀਸ ਔਰ ਸ਼ਾਂਤੀ ਸੀ, ਉਹਨੂੰ ਬਰਬਾਦ ਕਰ ਰਹੇ ਨੇ। ਤੇ ਜੇ ਕੱਲ ਸਰਕਾਰ ਨੂੰ, ਹਕੂਮਤ ਨੂੰ ਸਖਤੀ ਕਰਨੀ ਪਈ ਤੇ ਫਿਰ ਤੁਹਾਡੀ ਜ਼ਿੰਮੇਵਾਰੀ ਹੈ, ਸਾਡੀ ਜ਼ਿੰਮੇਵਾਰੀ ਕੋਈ ਨਹੀਂ। ਇਹ ਤੁਹਾਨੂੰ ਪਾਕਿਸਤਾਨ, ਹਿੰਦੁਸਤਾਨ, ਬਲਕਿ ਦੁਨੀਆ 'ਚ ਹਰ ਥਾਂ ਰਹਿਣ ਵਾਲਿਆਂ ਨੂੰ ਪਤਾ ਹੈ ਕਿ ਜਦੋਂ ਕੋਈ ਬਾਗੀ ਗਰੁੱਪ ਬਣ ਜਾਂਦਾ ਹੈ ਤੇ ਉਹਨਾਂ ਦੇ ਖਿਲਾਫ ਕੀ ਮੈਥਡਸ ਵਰਤੇ ਜਾਂਦੇ ਨੇ। ਅਸੀਂ ਉਹ ਜਾਣਦੇ ਹਾਂ, ਸਾਰੇ ਮੈਥਡਸ ਨੂੰ ਦੇਖ ਚੁੱਕੇ ਹਾਂ। ਸ਼ਾਇਰ, ਗਾਇਕ, ਜ਼ਾਕਰ, ਠਾਕਰ, ਢੋਲ ਢੰਡੋਰੇ ਲੋਕਾਂ ਨੂੰ ਹੁਸ਼ਿਆਰ ਕਰਨ ਲਈ ਗਲੀਆਂ ਵਿੱਚ ਖਲੋ ਗਏ, ਖੋਜਿਆਂ ਖੱਤਰੀਆਂ ਚੌਂਕਾਂ ਵਿੱਚ ਸਬੀਲਾਂ ਲਾਈਆਂ। ਸਾਡੀ ਤੈਂ ਹੱਥ ਡੋਰ ਸਾਹਿਬਾ, ਸਾਡੀ ਤੈਂ ਹੱਥ ਡੋਰ। ਸ਼ਾਇਰ, ਗਾਇਕ, ਗਾਉਣ ਵਾਲੇ, ਜ਼ਾਕਰ ਹੁੰਦੇ ਨੇ ਜਿਹੜੇ ਏਸ਼ੀਆਂ ਦੇ ਨੂਹੇ ਪੜ੍ਹਨ ਵਾਲੇ ਹੁੰਦੇ ਨੇ, ਮਰਸੀਏ ਪੜ੍ਹਨ ਵਾਲੇ ਹੁੰਦੇ ਨੇ, ਉਹਨਾਂ ਨੂੰ ਜ਼ਾਕਰ ਕਹਿੰਦੇ ਨੇ। ਜ਼ਾਕਰ ਬਣਿਆ, ਲਫ਼ਜ਼ ਬਣਿਆ ਜ਼ਿਕਰ ਤੋਂ, ਜ਼ਿਕਰ ਕਰਨਾ, ਤੇ ਜ਼ਿਕਰ ਕਰਨ ਵਾਲਾ ਜਿਹੜਾ ਹੈ ਉਹ ਜ਼ਾਕਰ ਹੈ। ਸ਼ਾਇਰ, ਗਾਇਕ, ਜ਼ਾਕਰ, ਠਾਕਰ, ਢੋਲ ਢੰਡੋਰੇ, ਇਹ ਸਾਰੇ ਪੇਸ਼ਿਆਂ ਦੇ ਲੋਕ ਜਿਹੜੇ ਢੋਲ ਵਜਾਉਣ ਵਾਲੇ ਢੰਡੋਰਚੀ ਨੇ, ਇਹ ਲੋਕਾਂ ਨੂੰ ਹੁਸ਼ਿਆਰ ਕਰਨ ਲਈ, ਇਹ ਮਤਲਬ ਲੋਕਾਂ ਨੂੰ ਉਹ ਬਗਾਵਤ ਦੇ ਖਿਲਾਫ ਹੁਸ਼ਿਆਰ ਕਰਨ ਲਈ ਗਲੀਆਂ ਵਿੱਚ ਖਲੋ ਗਏ ਤੇ ਖੋਜਿਆਂ ਖੱਤਰੀਆਂ ਨੇ ਜਿਹੜਾ ਸਾਰਾ ਕੁਝ ਹੋ ਰਿਹਾ ਹੈ ਉਹਨਾਂ ਦੀ ਸਪੋਰਟ ਕਰਨ ਲਈ ਚੌਂਕਾਂ ਵਿੱਚ ਸਬੀਲਾਂ ਲਾਈਆਂ। ਸਬੀਲ ਹੁੰਦੀ ਆ ਪਾਣੀ ਜਾਂ ਸ਼ਰਬਤ ਦਾ ਇੱਕ ਸਟਾਲ ਹੈ, ਪਾਣੀ ਦੀ ਸਟਾਲ। ਹਾਂਜੀ, ਉਹ ਸਟਾਲ ਜਿਹੜਾ ਮੁਫਤ ਉਦੋਂ ਦਿੱਤਾ ਜਾਂਦਾ ਹੈ। ਇਹ ਜਦੋਂ ਸ਼ੁਰੂ ਹੁੰਦਾ, ਜਦੋਂ ਕਾਫੀ ਸਾਲ ਪਹਿਲੇ, ਜਦੋਂ ਅਜੇ ਪਾਕਿਸਤਾਨ ਦੇ ਵਿੱਚ ਜਿਹੜੀ ਰਿਲੀਜੀਅਸ ਫੰਡਾਮੈਂਟਲਿਜ਼ਮ ਜ਼ਿਆਦਾ ਨਹੀਂ ਸੀ ਤੇ ਸ਼ੀਆਂ ਦੇ ਜਦੋਂ ਜਲੂਸ ਨਿਕਲਦੇ ਸਨ ਤੇ ਮੁਸਲਮਾਨ ਇਹ ਸੁੰਨੀ ਜਿਹੜੇ ਨੇ ਉਹ ਵੀ ਸਬੀਲਾਂ ਲਾਉਂਦੇ ਸਨ ਉਹਨਾਂ ਲਈ। ਹੁਣ ਤੇ ਖੈਰ ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਹੋਏ ਨੇ। ਖੋਜਿਆਂ ਖੱਤਰੀਆਂ ਚੌਂਕਾਂ ਵਿੱਚ ਸਬੀਲਾਂ ਲਾਈਆਂ, ਸਾਡੀ ਤੈਂ ਹੱਥ ਡੋਰ ਸਾਹਿਬਾ, ਸਾਡੀ ਤੈਂ ਹੱਥ ਡੋਰ। ਇਹ ਸਾਹਿਬਾ ਕੌਣ ਹੈ? ਜਿਹੜਾ ਰੂਲਰ ਹੈ ਉਹਨੂੰ ਇਹ ਕਹਿ ਰਹੇ, ਕੱਖੋਂ ਹੌਲੇ ਵਾਉ ਸਵੱਲੇ, ਯਾਨੀ ਤੇਰੇ ਬਗੈਰ ਅਸੀਂ ਕੱਖ ਤੋਂ ਵੀ ਹੌਲੇ ਆ ਤੇ ਵਾਹ ਨਾਲੋਂ ਵੀ ਘੱਟ ਮੁੱਲ ਦੇ ਆ। ਸਵੱਲੇ ਦਾ ਮਤਲਬ ਜਿਹਦਾ ਘੱਟ ਹੋਵੇ ਮੁੱਲ। ਜੋ ਮੂੰਹ ਖੋਲੇ ਉਹਦੇ ਅੰਦਰ, ਜੋ ਪੈਰ ਉਗਰੇ ਉਹਦੇ ਥੱਲੇ, ਜੋ ਮੂੰਹ ਖੋਲੇ ਉਹਦੇ ਅੰਦਰ, ਜੋ ਪੈਰ ਉਗਰੇ ਉਹਦੇ ਥੱਲੇ, ਨਾ ਕੋਈ ਉਜ਼ਰਨਾ ਜ਼ੋਰ ਸਾਹਿਬਾ, ਯਾਨੀ ਤੇਰੇ ਸਾਹਮਣੇ ਕੋਈ ਐਕਸਕਿਊਜ਼ ਨਹੀਂ ਹੈਗਾ। ਸਾਡੀ ਤੈਂ ਹੱਥ ਡੋਰ ਸਾਹਿਬਾ, ਭਾਵੇਂ ਤੂੰ ਹੋਵੇਂ ਭਾਵੇਂ ਹੋਰ ਸਾਹਿਬਾ, ਸਾਡੀ ਤੈਂ ਹੱਥ ਡੋਰ ਸਾਹਿਬਾ। ਤੂੰ ਹੋਵੇਂ ਜਾਂ ਤੇਰੇ ਥਾਂ ਤੇ ਕੋਈ ਹੋਰ ਸਾਨੂੰ ਬਚਾਉਣ ਵਾਲਾ ਹੋਵੇ, ਸਾਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਅਸੀਂ ਆਪਣੀ ਜਿਹੜੀ ਆਜ਼ਾਦੀ ਹੈ
ਜਿਹੜੀ ਆਪਣੀ ਆਜ਼ਾਦੀ ਹੈ ਉਹ ਅਸੀਂ ਤੇਰੇ ਹੱਥ ਦੇ ਫੜਾਤੀ ਹੈ ਤਾਂ ਕਿ ਤੂੰ ਸਾਨੂੰ ਪ੍ਰੋਟੈਕਟ ਕਰੇ। ਮਾਪਿਆਂ ਮੁੰਡੇ ਕੁੜੀਆਂ ਢੱਕ ਲਏ, ਜੋਤੀ ਤੇ ਉਹਦੇ 6ਵੇਂ ਹਾਣੀ। ਰਾਵਲ ਝੁਮਰਾ ਜੰਦਲ ਜਤਲ ਮਾਨ ਤਸੱਤੀ, ਘਰੋਂ ਨੱਸ ਕੇ ਸ਼ਮਸ ਕੋਲ ਆ ਗਏ, ਪੰਜਵੇਂ ਬੂਹੇ ਉਹਨਾਂ ਲਾ ਲਏ ਡੇਰੇ। ਠੀਕ ਹੈ ਜੀ, ਪੰਜਵੇਂ ਬੂਹੇ ਦਾ ਤੁਹਾਨੂੰ ਯਾਦ ਹੈ ਨਾ ਹੁਣ ਸਾਰਿਆਂ ਨੂੰ? ਜੀ ਜੀ। ਡਾਕਟਰ ਸਾਹਿਬ ਅੱਛਾ, 6ਵੇਂ ਦਾ ਇਹ ਕੀ ਮਤਲਬ ਜਿਹੜਾ ਹੋਇਆ? ਮੈਂ ਇੱਥੇ ਥੋੜਾ ਜਿਹਾ ਜ਼ਿਕਰ ਕਰ ਦਵਾਂ ਕਿ ਜਿਹੜੇ ਪੰਜਾਬੀ ਦੇ ਦੋ ਵੱਡੇ ਸ਼ਾਇਰ ਨੇ ਨਾ, ਆਪਣਾ ਸ਼ਿਵ ਕੁਮਾਰ ਬਟਾਲਵੀ ਤੇ ਨਜਮ ਹੁਸੈਨ ਸਈਦ, ਇਹਨਾਂ ਦੋਵਾਂ ਉੱਤੇ ਸ਼ਾਹ ਹੁਸੈਨ ਦੀ ਸ਼ਾਇਰੀ ਦਾ ਬਹੁਤ ਗਹਿਰਾ ਅਸਰ ਹੈ, ਬਹੁਤ ਹੀ ਗਹਿਰਾ ਅਸਰ ਹੈ। ਨਜਮ ਸਾਹਿਬ ਨੇ ਤੇ ਜਿਹੜਾ ਹੈ ਉਹ ਨਜਮ ਸਾਹਿਬ ਦੀ ਸੰਗਤ ਦੇ ਵਿੱਚ ਸ਼ਾਹ ਹੁਸੈਨ ਕਈ ਦਫਾ ਪੜਿਆ ਗਿਆ ਹੈ ਔਰ ਹਰ ਕਾਫੀ ਦੀਆਂ ਕਈ ਕੰਪੋਜੀਸ਼ਨ ਬਣੀਆਂ ਨੇ, ਮਤਲਬ ਇੰਨਾ ਜ਼ਿਆਦਾ ਉੱਥੇ ਪੜਿਆ ਗਿਆ ਹੈ। ਇਹ ਦੇਖੋ ਜਿਹੜੀ ਕਾਫੀ ਅਗਲੀ ਮਲੋਆ ਸੰਗਤ ਦੇ ਵਿੱਚ ਆਉਣੀ ਹੈ ਪੇਸ਼, ਜਿਹੜੀ ਹੋਣੀ ਹੈ ਅਗਲੀ ਵਾਰੀ ਪੜ੍ਹੀ ਜਾਣੀ ਹੈ, ਉਹਦੇ ਵਿੱਚ ਇੱਕ ਲਾਈਨ ਹੈਗੀ ਹੈ, ਇਸ ਵਿਹੜੇ ਦੇ 9 ਦਰਵਾਜ਼ੇ 10ਵਾਂ ਕੁਲਫ ਚੜਾਈ। ਇਹ ਜਿਹੜਾ ਵਿਹੜਾ ਹੈ ਇਹਦੇ 9 ਦਰਵਾਜ਼ੇ ਨੇ ਤੇ 10ਵੇਂ ਨੂੰ ਜਿੰਦਰਾ ਲੱਗਾ ਹੈ। 10ਵੀਂ ਕੁਲਫ ਚੜਾਈ, ਉਸ ਦਰਵਾਜ਼ੇ ਤੇ ਮਹਿਰਮ ਨਹੀਂ ਜਿਸ ਸ਼ੌ ਆਵੇ ਜਾਵੇ। ਜਿਹੜੇ ਦਰਵਾਜ਼ੇ ਤੋਂ ਸ਼ੌ ਜਿਹੜਾ ਉਹ ਆਉਂਦਾ ਜਾਂਦਾ ਹੈ ਉਹਦਾ ਨਹੀਂ ਕਿਸੇ ਨੂੰ ਵੀ ਪਤਾ ਲੱਗਦਾ। ਇਹ ਪੰਜਵਾਂ ਬੂਹਾ ਨਜਮ ਸਾਹਿਬ ਦੀ ਸ਼ਾਇਰੀ ਦੇ ਵਿੱਚ ਸ਼ਾਹ ਹੁਸੈਨ ਦੇ 10ਵੇਂ ਬੂਹੇ ਤੋਂ ਆਇਆ ਹੈ। ਪੰਜਵੇਂ ਬੂਹੇ ਉਹਨਾਂ ਲਾ ਲਏ ਡੇਰੇ, ਭੁੱਖੇ ਤਿੱਸੇ ਨਿਤ ਉਨੀਂਦਰੇ ਚੌਂਕੋ ਚੌਂਕ ਮਚਾਉਂਦੇ ਜਲੀਆਂ ਰਹੇ। ਭੁੱਖ ਪਿਆਸੇ ਯਾਨੀ ਤੇ ਲੱਗੀ ਆ ਉਹਨਾਂ ਨੂੰ, ਨੀਂਦ ਪੂਰੀ ਨਹੀਂ ਹੁੰਦੀ, ਪਰ ਚੌਂਕੋ ਚੌਂਕ ਮਚਾਉਂਦੇ ਜਲੀਆਂ ਰਹੇ। ਉੱਭਰ ਬੁਦਰੋ ਹੌਲੀ ਹੌਲੀ ਕੰਢਿਓਂ ਬਾਹਰ ਹੋਈ। ਹੁਣ ਜਿਹੜੀ ਬਦਰੋ ਹੈ ਉਹ ਕੰਢਿਓਂ ਬਾਹਰ ਹੋ ਗਈ ਹੈ, ਉਹਦਾ ਹੜ ਹੁਣ ਜਿਹੜਾ ਹੈ ਉਹ ਬਾਹਰ ਕਿਨਾਰਿਆਂ ਤੋਂ ਨਿਕਲ ਗਿਆ। ਇੱਕ ਦੇ ਰਾਤੀ ਜੋਤੀ ਨੂੰ ਕੁਝ ਮਿਲਣ ਸਹੇਲੀਆਂ ਆਈਆਂ, ਗਲ ਵਿੱਚ ਪਾ ਕੇ ਬਾਹੀਂ ਆਖਣ ਲੱਗੀਆਂ, ਸਾਡੇ ਨਾਲ ਤੂੰ ਜੁਲ ਅੜੀਏ ਸਮਝਾ ਸ਼ਮਸ ਦੀ ਬਾਣੀ। ਜੁਲ ਅੜੀਏ ਆਪਣਾ ਕਿਸ਼ਵਰ ਦੀ ਜ਼ਬਾਨ ਆ ਗਈ ਹੈ, ਸਾਡੇ ਨਾਲ ਚੱਲ। ਜੀ ਜੀ ਹਾਂਜੀ, ਤੁਹਾਡੀ ਜ਼ਬਾਨ ਹੈ ਨਾ ਇਹ? ਜੀ ਬਿਲਕੁਲ, ਜੁਲੋ ਤੇ ਅੱਛੋ ਤੇ ਗਛੋ ਤੇ ਆਹ ਪਤਾ ਮੈਨੂੰ। ਸਾਡੇ ਨਾਲ ਤੂੰ ਜੁਲ ਅੜੀਏ ਸਮਝਾ ਸ਼ਮਸ ਦੀ ਬਾਣੀ, ਮਤਲਬ ਸ਼ਮਸ ਦੀ ਬਾਣੀ ਜਿਹੜੀ ਹੈ, ਜਿਹੜੀ ਉਹਦੀ ਫਿਲਾਸਫੀ ਹੈ, ਸਾਨੂੰ ਸਮਝਾ। ਢੇਰ ਸਾਰੇ ਅਸਾਂ ਇਕੱਠੇ ਕੀਤੇ ਹੋਏ ਨੇ ਬੈ ਵੀ ਹਾਣੀ। ਬੈ ਦਾ ਮਤਲਬ ਹੁੰਦਾ ਹੋਰ, ਐਡੀਸ਼ਨਲ। ਅਸੀਂ ਹੋਰ ਵੀ ਆਪਣੀ ਉਮਰ ਦੇ ਲੋਕ ਬਹੁਤ ਸਾਰੇ ਇਕੱਠੇ ਕੀਤੇ ਹੋਏ ਨੇ, ਤੂੰ ਸਾਨੂੰ ਆ ਕੇ ਸਮਝਾ। ਦੇ ਚੜਿਆ ਤੇ ਫਿਰੇ ਢੰਡੋਰੇ, ਸ਼ਮਸ ਦੇ ਡੇਰੇ ਕੋਲੋਂ ਜੋਤੀ ਸੋਭਾ ਮਲ ਦੀ ਵਾਨ ਜੋਤੀ ਮੋਈ ਲੱਭੀ। ਮਤਲਬ ਇਹ ਹੈ ਕਿ ਉਹਨੂੰ ਰਾਤ ਉਹਨਾਂ ਨੇ ਕਤਲ ਕਰ ਦਿੱਤਾ ਹੈ। ਸ਼ਮਸ ਦੇ ਡੇਰੇ ਕੋਲ ਜਿਹੜਾ ਹੈ ਉਹ ਕਤਲ ਕਰਕੇ ਤੇ ਉਹਨੂੰ ਜੋਤੀ ਨੂੰ ਸੁੱਟ ਦਿੱਤਾ ਹੈ। ਤਨ ਤੇ ਲੀਰ ਨਾ ਕੋਈ ਤੇ ਜਿਸਮ ਉਹਦਾ ਨੰਗਾ ਹੈ। ਵੇਖੋ ਲੋਕੋ ਅੱਜ ਦੇ ਵਲੀ ਦੇ ਕਾਰ ਨੇ। ਤੇ ਹੁਣ ਉਹ ਇਲਜ਼ਾਮ ਸ਼ਮਸ ਤੇ ਲਾਇਆ ਜਾ ਰਿਹਾ ਹੈ ਕਿ ਇਹ ਸ਼ਮਸ ਦੀ ਕਾਰਵਾਈ ਦੇਖੋ ਇਹਨੇ ਕੀ ਕੀਤਾ ਹੈ ਕਿ ਕੁੜੀ ਜਿਹੜੀ ਆ ਉਹਨੂੰ ਰੇਪ ਕਰਕੇ ਤੇ ਉਹਨੂੰ ਕਤਲ ਕਰ ਦਿੱਤਾ। ਵੇਖੋ ਲੋਕੋ ਇਸ ਸਦੀ ਦੇ ਕੁਤਬ ਸਿਆਣੂ ਉੱਚੀਆਂ ਬੋਲੀਆਂ ਮਾਰਨੇ, ਬੰਨਿਆਂ ਉੱਤੋਂ ਲੋਕੀ ਅੰਨੇ ਛੋੜ
ਬੰਨਿਆਂ ਉੱਤੋਂ ਲੋਕੀ ਉੱਠੇ ਛੋੜ ਹਵੇਲੀਆਂ, ਲੋਕੀ ਨਿਕਲੇ ਪੌੜੀਆਂ ਢਿਲ ਢਿਲ ਢਲ ਢਲ ਲੋਕੀ ਉਤਰੇ। ਇਹ ਹੁਣ ਲੋਕੀ ਇਕੱਠੇ ਹੋ ਰਹੇ ਨੇ ਇਹ ਸਾਰੇ ਜੋ ਕੁਝ ਵਾਕਿਆ ਹੋਇਆ ਉਹਨੂੰ ਵੇਖਣ ਵਾਸਤੇ। ਹੌਲੀ ਹੌਲੀ ਕਹਿਣ ਜਨਾਨੀਆਂ, ਕੱਪੜੇ ਕਿੱਧਰ ਗਏ ਨਹੀਂ ਉਹਦੇ। ਰਾਜ ਕਿਲੇ ਦੇ ਹੇਠ ਖਲੋਤੇ ਲੋਕੀ ਪੁੱਕਣ ਫੈਸਲਾ। ਲੋਕੀ ਡਿਮਾਂਡ ਕਰ ਰਹੇ ਨੇ ਕਿ ਤੇ ਫੈਸਲਾ ਹੋਣਾ ਚਾਹੀਦਾ ਫੌਰਨ। ਮੁਫਤੀ ਹਮਦੁद्दीन ਫਸੀਲੋਂ ਬੋਲਿਆ। ਮੁਫਤੀ ਜਿਹਨੇ ਫਤਵਾ ਦੇਣਾ ਹੈ, ਇਹ ਜਿਹੜਾ ਮੁਫਤੀ ਹੁੰਦੇ ਨਾ ਇਹ ਟੈਕਨੀਕਲ ਟਰਮ ਹੈ, ਕਿਉਂਕਿ ਫਤਵਾ ਦੇਣ ਦਾ ਜਿਹੜਾ ਇਖਤਿਆਰ ਹੈ ਉਹ ਹਰ ਇੱਕ ਨੂੰ ਨਹੀਂ ਹੈਗਾ, ਉਹ ਕੁਛ ਲੋਕਾਂ ਨੂੰ ਹੁੰਦਾ ਹੈ। ਤੇ ਮੁਫਤੀ ਜਿਹੜਾ ਹੈ ਫਤਵਾ ਦੇਣ ਲਈ ਫਸੀਲੋਂ ਬੋਲਿਆ, ਮਤਲਬ ਬਾਦਸ਼ਾਹ ਦੇ ਕਿਲੇ ਦੀ ਕੰਧ ਤੋਂ ਉਹਨੇ ਇਹ ਐਲਾਨ ਕੀਤਾ ਹੈ, ਅੱਜ ਹੱਥ ਤੁਹਾਡੇ ਫੈਸਲਾ, ਪੁੱਠੀ ਪੋਸ਼ ਲਾਓ ਇਹਦੀ ਸਮਝ ਦੀ ਖੱਲ ਜਿਹੜੀ ਹੈ ਇਹਨੂੰ ਪੁੱਠੀ ਤਰੀਕੇ ਦੇ ਨਾਲ ਲਾਈ ਜਾਵੇ। ਉੱਲਰ ਉੱਲਰ ਪੈਣ ਸੁਹਾਣੀਆਂ, ਮਤਲਬ ਔਰਤਾਂ ਜਿਹੜੀਆਂ ਨੇ ਇੱਕ ਦੂਜੇ ਤੇ ਉੱਤੇ ਡਿੱਗ ਰਹੀਆਂ ਨੇ। ਜੱਗ ਦੇ ਪਰਦੇ ਲਾਉਣ ਵਾਲਿਆ ਅੱਜ ਹੋਇਓ ਨਾ ਨੰਗਾ, ਪੁੱਠੀ ਪੋਸ਼ ਲਵਾਓ ਇਹਦੀ, ਪੁੱਠੀ ਪੋਸ਼ ਲਵਾਓ ਇਹਦੀ। ਮਤਲਬ ਇਹ ਹੈ ਕਿ ਉਸ ਤਰ੍ਹਾਂ ਉਹ ਕਹਿੰਦੀਆਂ ਨੇ ਕਿ ਤੂੰ ਲੋਕਾਂ ਦੇ ਪਰਦੇ ਲਾਉਂਦਾ ਸਾਂ ਤੇ ਅੱਜ ਹੁਣ ਤੇਰਾ ਲੱਥਾ ਨਾ ਪਰਦਾ ਤਾਂ ਅੱਜ ਨੰਗਾ ਹੋ ਗਿਆ ਨਾ ਤੂੰ। ਰਾਵਣ ਵੰਜ ਦੀਵਾਨ ਹੋਰਾਂ ਦੇ ਅੱਗੇ ਰੁਨਾ, ਸਭ ਕੁਫਰ ਕੂੜੇ। ਸੋਭਾ ਮਲ ਜੀ ਰਾਜ ਮਹੱਲੀ ਜਾ ਕੇ ਰੁਨੇ, ਮਹਿੰਦਾ ਪੁੱਤਰ ਰਾਤੀ ਸ਼ਮਸ ਦੇ ਡੇਰੇ ਆਹਾ। ਮਹਿੰਦੀ ਧੀ ਮਹਿੰਦਾ ਬੱਗਾ ਸਿਰ, ਮਹਿੰਦੀ ਸਾਰੀ ਉਮਰ ਦੀ ਸੇਵਾ। ਅੱਛਾ, ਰਾਵਲ ਜਿਹੜਾ ਹੈ ਉਹ ਜਾ ਕੇ ਦੀਵਾਨ ਹੋਰਾਂ ਦੇ ਅੱਗੇ ਬਹੁਤ ਰੋ ਰੋ ਕੇ ਉਹਨੇ ਕਿਹਾ ਕਿ ਇਹ ਸਾਰਾ ਝੂਠ ਹੈ। ਤੇ ਸੋਭਾ ਮਲ ਜਿਹੜੇ ਨੇ ਉਹ ਸੋਭਾ ਮਲ ਜੀ ਜਿਹੜੇ ਨੇ ਉਹ ਮਹੱਲ ਵਿੱਚ ਜਾ ਕੇ ਤੇ ਰੋ ਰੋ ਕੇ ਫਰਿਆਦ ਕਰ ਰਹੇ ਨੇ ਬਾਦਸ਼ਾਹ ਕੋਲੋਂ ਕਿ ਮੇਰਾ ਤੇ ਪੁੱਤਰ ਰਾਤੀ ਸ਼ਮਸ ਦੇ ਡੇਰੇ ਸੀਗਾ ਤੇ ਮੇਰੀ ਧੀ ਮਹਿੰਦਾ ਬੱਗਾ ਸਰ, ਮਹਿੰਦੀ ਸਾਰੀ ਉਮਰ ਮੇਰੀ ਧੀ ਦਾ ਜੋ ਨਾਲ ਜੋ ਹੋਇਆ, ਮੇਰੀ ਸਾਰੀ ਉਮਰ ਦੀ ਸੇਵਾ ਦਾ ਮੈਨੂੰ ਕੋਈ ਫਲ ਦਿਓ। ਸੋਭਾ ਮਲ ਜੀ ਭਲਾ ਲੁੜੇਂਦੇ ਹੋ ਤਾਂ ਮੁੜ ਜਾਓ। ਇਹ ਜਵਾਬ ਮਿਲ ਰਿਹਾ ਸੋਭਾ ਮਲ ਨੂੰ, ਚੁੱਪ ਕਰਕੇ ਘਰ ਬਹਿ ਜਾਓ। ਤੁਹਾਡਾ ਪੁੱਤਰ ਰਾਤੀ ਸ਼ਮਸ ਦੇ ਡੇਰੇ ਆਹਾ। ਮਤਲਬ ਇਹ ਹੈ ਕਿ ਸਾਨੂੰ ਪਤਾ ਅਸੀਂ ਕੀ ਕੀਤਾ ਹੈ, ਸਾਨੂੰ ਕੀ ਸਮਝਾਉਣ ਆਇਆ ਤੂੰ। ਮਤਲਬ ਇਹ ਕਿ ਸੱਚ ਕੀ ਸੀ ਇਹਦੇ ਪਿੱਛੇ ਸਾਨੂੰ ਪਤਾ ਅਸੀਂ ਕੀ ਕੀਤਾ ਹੈ, ਤੇ ਤੂੰ ਕੀ ਸਾਬਤ ਕਰਨਾ ਹੈ ਸਾਡੇ ਕੋਲ। ਪੰਜਵੇਂ ਬੂਹੇ ਬਾਹਰ ਸ਼ਮਸ ਦੇ ਜੁਮਰਾ ਆਖੇ, ਰਸਦ ਸਵਾਰੀ ਸਭ ਤਿਆਰ ਹੈ, ਸਾਈਆਂ ਇੱਥੋਂ ਨੱਸ ਜੁਲੀਏ, ਇੱਥੋਂ ਨੱਸ ਜਾਈਏ। ਮਤਲਬ ਉਹ ਮਸ਼ਵਰਾ ਇਹ ਦੇ ਰਿਹਾ ਕਿ ਇੱਥੋਂ ਨੱਸ ਜਾਈਏ। ਸ਼ਮਸ ਆਖਿਆ, ਆਪਣੇ ਆਪ ਨੂੰ ਛੋੜ ਕੇ ਨਸੀਏ ਵੱਲ ਕਿਦਾਂ ਹੀ ਜਾਈਏ। ਆਪਣੇ ਆਪ ਨੂੰ ਛੱਡ ਕਿੱਥੇ ਬੰਦਾ ਜਾਵੇ। ਜਿੰਦੜ ਆਖੇ, ਇਸ ਵੇਲੇ ਅਸਾਂ ਜਾਈਏ ਖਿੰਡ ਫੁੱਟ, ਖਿੱਲਰ ਜਾਈਏ, ਲੁਕ ਛੁਪ ਕੇ ਹਥਿਆਰ ਲਿਆਈਏ ਤੇ ਲੁਕ ਛੁਪ ਕੇ ਸੀਕ੍ਰੇਟਲੀ ਹਥਿਆਰ ਇਕੱਠੇ ਕਰੀਏ। ਹੋਰਾਂ ਸ਼ਹਿਰਾਂ ਵਿੱਚੋਂ ਨਾੜ ਰਾਈਏ ਸਾਥੀ, ਬਤ ਮੁਲਤਾਨ ਦੀ ਇੱਟ ਨਾਲ ਇੱਟ ਵਜਾਈਏ। ਸਤੀ ਕਹੇ ਸਾਨੂੰ ਲੋੜ, ਸਤੀ ਕਹੇ ਸਾਨੂੰ ਹਰਦਮ ਲੋੜ ਤੋਂ ਸਾਡੜੀ,
ਮਾਣ ਕਹੇ ਤੁਸੀਂ ਵਰਿਆਂ ਅਸਾਂ ਨੂੰ ਜਿਉਂ ਜਾਚ ਸਿਖਾਉਣੀ ਹੈ। ਸ਼ਮਸ ਆਖਿਆ। ਇਹ ਹੁਣ ਸਾਰੇ ਜਿਹੜੇ ਸਾਥੀ ਨੇ ਸ਼ਮਸ ਦੇ, ਉਹ ਆਪਣੇ ਆਪਣੇ ਤਰੀਕੇ ਦੇ ਨਾਲ ਉਹਨੂੰ ਕਹਿ ਰਹੇ ਨੇ ਕਿ ਇੱਥੋਂ ਅਸੀਂ ਨੱਸ ਚਲੀਏ, ਗਾਇਬ ਹੋ ਜਾਈਏ, ਫਿਰ ਅਸੀਂ ਮੁਲਤਾਨ ਤੇ ਹਮਲਾ ਕਰੀਏ। ਇਹ ਸਾਰੇ ਉਹਨੂੰ ਕਹਿ ਰਹੇ ਨੇ। ਸਤੀ ਕਹਿੰਦੀ ਹੈ ਕਿ ਸਾਹ ਤੇ ਤੁਹਾਡੀ ਲੋੜ ਹੈ। ਮਾਣ ਕਹਿੰਦਾ ਹੈ ਕਿ ਤੁਸੀਂ ਸਾਨੂੰ ਅਜੇ ਕਿੰਨੇ ਸਾਲ ਹੋਰ ਜਾਚ ਸਿਖਾਉਣੀ ਹੈ ਜੀਉਣ ਦੀ। ਤੇ ਸਾਰੇ ਇਸ ਤਰ੍ਹਾਂ ਕਹਿ ਰਹੇ ਨੇ। ਸ਼ਮਸ ਆਖਿਆ ਵਰਿਆਂ ਨਾਲ ਨਾ ਵੇਲਾ ਮਿਣੀਏ। ਸ਼ਮਸ ਕਿਹਾ ਸਾਲਾਂ ਦੇ ਵਿੱਚ ਵੇਲੇ ਨੂੰ ਨਹੀਂ ਮਿਣੀਦਾ ਹੁੰਦਾ। ਵਰੇ ਹਜ਼ਾਰਾਂ ਢੇਰੀ ਧੌਲੇ ਧੂੜ ਮਕਾਨਾ। ਧੌਲੇ ਦਾ ਮਤਲਬ ਹੁੰਦਾ ਹੈ ਜਿਹੜੇ ਗ੍ਰੇ ਹੈ। ਧੂੜ ਮਕਾਨਾ ਹਿੱਕਾ ਘੜੀ ਸਾਨੂੰ ਹਸ਼ਰ ਦਿਹਾੜਾ। ਲੇਖਾ ਲੋ ਮੁਬਾਰਕ। ਸਾਨੂੰ ਉਹ ਘੜੀ ਜਿਹੜੀ ਘੜੀ ਅੱਜ ਦੀ ਹੈ, ਉਹੋ ਹੀ ਹਸ਼ਰ ਦਾ ਦਿਨ ਹੈ। ਉਸੇ ਦਿਨ ਹੀ ਫੈਸਲਾ ਹੋਣਾ ਹੈ। ਲੇਖਾ ਲੋ ਮੁਬਾਰਕ, ਜਿਹੜਾ ਲੇਖਾ ਹੋਣਾ ਹੈ, ਜਿਹੜਾ ਕਹਿੰਦੇ ਨੇ ਨਾ ਜੀ ਕਿਆਮਤ ਵਾਲੇ ਦਿਨ ਹਿਸਾਬ ਕਿਤਾਬ ਹੋਣਾ ਹੈ, ਇਹ ਉਹਦੇ ਵੱਲ ਇਸ਼ਾਰਾ ਹੈ ਕਿ ਇਹ ਇਸ ਮੂਮੈਂਟ ਦੇ ਉੱਤੇ ਹੀ ਉਹ ਜਿਹੜਾ ਹਿਸਾਬ ਕਿਤਾਬ ਹੈ ਉਹ ਹੋਣਾ ਹੈ। ਜਿਹੜੀ ਰਾਹ ਵਹਿੰਦਿਆਂ ਬਾਂਹ ਫੜ ਲਈਏ। ਡਾਕਟਰ ਸਾਹਿਬ ਲੋ ਮੁਬਾਰਕ ਮੀਨਸ ਉਹ ਜਿਹੜੀ ਟੈਬਲੇਟ ਹੈ ਜਿਹਦੇ ਤੇ ਤਕਦੀਰ ਲਿਖੀ ਹੈ। ਜੀ ਹਾਂ, ਲੋ ਮੀਨ ਟੈਬਲੇਟ। ਹਾਂਜੀ, ਜਿਹੜਾ ਉਹਦੇ ਉੱਤੇ ਲੇਖਾ ਹੋਣਾ ਹੈ ਤੁਹਾਡਾ ਜੀ। ਤੇ ਜਿਹਨੂੰ ਆਖ ਨਾ ਸਕੀਏ ਨਾ, ਰਾਹ ਜਾਂਦਿਆਂ ਜਿਹਦੀ ਬਾਂਹ ਫੜ ਲਈਏ ਤੇ ਜਿਹਨੂੰ ਆਖ ਨਾ ਸਕੀਏ ਨਹੀਂ। ਜਾਓ ਨਿਤ ਨਾਲ ਤੁਹਾਡੇ ਥੀਸਾਂ, ਪਰ ਅੱਜ ਦੀ ਘੜੀ ਮੁਲਤਾਨੇ, ਮੈਂ ਅੱਜ ਦੀ ਘੜੀ ਮੁਲਤਾਨੇ। ਮਤਲਬ ਇਹ ਹੈ ਕਿ ਇਹ ਹੁਣ ਤੁਸੀਂ ਵੇਖੋ ਕਿ ਇਹ ਹੁਣ ਜਿਹੜਾ ਸ਼ਮਸ ਦੇ ਇਹ ਜਿਹੜਾ ਸੋਕਰੇਟੀਜ਼ ਦਾ ਜਿਹੜੀ ਆਪਣਾ ਐਂਡ ਟਾਈਮ ਸੀ ਇਹ ਉਹਨੂੰ ਉਹਨੂੰ ਇੱਥੇ ਰੀਕ੍ਰੀਏਟ ਕੀਤਾ ਜਾ ਰਿਹਾ ਸ਼ਮਸ ਦੇ ਰੈਫਰੈਂਸ ਦੇ ਨਾਲ। ਵੈਰੀ ਗੁੱਡ। ਕਿਉਂਕਿ ਸੋਕਰੇਟੀਜ਼ ਜਿਹੜਾ ਹੈ, ਪਲੈਟੋ ਨੇ ਆਪਣਾ ਸੋਕਰੇਟੀਜ਼ ਨੂੰ ਨੱਸਣ ਦਾ ਪੂਰਾ ਬੰਦੋਬਸਤ ਕੀਤਾ ਸੀ ਕਿ ਤੂੰ ਇੱਥੋਂ ਨੱਸ ਕੇ ਚਲਾ ਜਾ। ਤੇ ਸੋਕਰੇਟੀਜ਼ ਨੇ ਕਿਹਾ ਸੀ ਮੈਂ ਨਹੀਂ ਨੱਸਣਾ, ਕਿਉਂਕਿ ਜੇ ਮੈਂ ਇਹ ਕਾਨੂੰਨ ਮੰਨਿਆ ਤੇ then I have to stand by it। ਤੇ ਇਹ ਜਿਹੜਾ ਸ਼ਮਸ ਜਿਹੜਾ ਇਹ ਵੀ ਉਹੀ ਗੱਲ ਕਹਿ ਰਿਹਾ ਹੈ। ਮੇਰੇ ਖਿਆਲ ਅੱਜ ਇੱਥੇ ਅਸੀਂ ਰੋਕ ਲੈਨੇ ਆ ਤੇ ਅਗਲੀ ਵਾਰੀ ਇਹ ਮੇਰੇ ਖਿਆਲ ਮੁੱਕ ਜਾਏਗੀ। ਸ਼ਮਸ ਦੀ ਡਾਕਟਰ ਸਾਹਿਬ ਟ੍ਰੈਜਿਕ ਐਂਡਿੰਗ ਹੋ ਰਹੀ ਹੈ ਵਿਚਾਰੇ ਦੀ, ਕੱਲਮ ਕੱਲੇ ਦੀ। ਮੁਲਤਾਨ हाँ जी, रेस्ट करो। हाँ जी, तुसी रेस्ट करो सर। मैं थोड़ा जिहा रेस्ट कर लेना। हाँ ठीक है सर। चलो रब रखा जी। थैंक यू यार मंजूर साहब, बहुत मेहरबानी।